ਜੇ ਅੱਜ ਜਿਹੜਾ ਉਹ ਦੇਖਣਾ ਹੋਏ ਮਿਜ਼ਾਜ ਲੋਕਾਂ ਦਾ ਜਾਂ ਦੂਸਰਾ ਤੇ ਉਸ ਤੋਂ ਇਹ ਹੈ ਕਿ ਵੀ ਜਨਰਲ ਇਲੈਕਸ਼ਨਸ ਦੇ ਵਿੱਚ ਇਮਰਾਨ ਖਾਨ ਹੋਰਾਂ ਦੀ ਪਾਰਟੀ ਆਪਣੇ ਬਲਬੂਤੇ ਦੇ ਉੱਤੇ ਪਹਿਲੀ ਵਾਰ ਵਾਂਗ ਨਹੀਂ ਜਿਹੜਾ ਉਹ ਜਿੱਤਣ ਦੀ ਜਿਹੜੀ ਹੈ ਉਹਨਾਂ ਦੇ ਵਿੱਚ ਸਖਤ ਹੈ। ਇਮਰਾਨ ਖਾਨ ਡੋਮੀਨੇਟਸ ਪੰਜਾਬ ਵੋਟ, deepening Pakistan turmoil. Former Prime Minister Imran Khan stuns rivals with Punjab by-election upset. Imran Khan demands fresh general elections in Pakistan after impressive show in Punjab by-polls. दर्शकों ब्रेक तो बाद ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਪਾਕਿਸਤਾਨੀ ਪੰਜਾਬ ਵਿੱਚ ਹੋਈਆਂ 20 ਸੀਟਾਂ ਦੀ ਬਾਈ ਇਲੈਕਸ਼ਨ ਵਿੱਚ 15 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਜਿਹੜੀ ਹੈ ਕਿਉਂ ਇੰਨੀ ਅਹਿਮ ਹੈ, ਜਿਸ ਦਾ ਇੰਟਰਨੈਸ਼ਨਲੀ ਮੀਡੀਆ ਨੇ ਵੀ ਜ਼ਿਕਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो असी पाकिस्तान मुल्क अवाम उसके खैर ख्वाह हैं, बिल्कुल सिर्फ हमदर्दी तक नहीं, असी पाकिस्तान की खुशहाली, उन्हां दी तरक्की और उन्हां दा हर पक्ष तो कामयाब होना उस दे लई हमेशा दुआगो हुंदे। उस दे मैं अक्सर पहला भी बयान किया है कि भाई एक तो एक आइडियोलॉजिकल सांझ है कि पाकिस्तान जिन्हां बुनियादां दे उत्ते बनिया उन्हां बुनियादां दे उत्ते ही असी खालिस्तान दी गल करदे कि जिथे साडा धर्म मजहब साडियां वैल्यूज़ तहजीब जिहड़ी है वो सेफ रह सके, वो आज़ादी नाल विकसित होए। ते जे पाकिस्तान दा एक्सपैरीमेंट जिहड़ा वो फेल हुंदा है, वो कमज़ोर हुंदे ने जां कोई भी इस किस्म दी खाना जंगी जां कोई आर्थिक मंदहाली चों गुजरदे ने, तो फिर इस किस्म के लोग जोड़े ऑलरेडी खालिस्तान के खिलाफ किन्ने नैरेटिव उन्होंने बनाए हुए हैं, उन्होंने ये मौका बनेगा कि देख लो जी की है, तुहाडा भी यही हाल होएगा। इहदे नाल असी जदों कौमां दी सांझ दी गल करते हैं उस दे उत्ते अक्सर कि भाई ये सांझ जिहड़ी गुरु नानक साहब की बाणी ते भाई मरदाने की रबाब की सांझ है, ਇਹ ਲਗਾਤਾਰਤਾ ਦੇ ਨਾਲ ਜਦੋਂ ਅਸੀਂ ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਔਰ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਦੀ ਸਰਜ਼ਮੀਨ ਤੇ ਨੇ ਤੇ ਸਾਡੇ ਲਈ ਇਹ ਇੱਕ ਪਾਕ ਧਰਤੀ ਵੀ ਹੈ, ਪਵਿੱਤਰ ਧਰਤੀ ਵੀ ਹੈ ਜਿੱਥੇ ਕਿ ਸਾਡੇ ਗੁਰੂਆਂ ਦੇ ਪਵਿੱਤਰ ਇਹ ਅਸਥਾਨ ਨੇ। ਇਸ ਲਈ ਵੀ ਔਰ ਫਿਰ ਪੰਜਾਬੀ ਤਹਿਜ਼ੀਬ ਅੱਜ ਜੇ ਪਾਕਿਸਤਾਨ ਦੀ ਗੱਲ ਕਰੀਏ ਲਗਭਗ 60-65% ਆਬਾਦੀ ਪਾਕਿਸਤਾਨ ਦੇ ਵਿੱਚ ਪੰਜਾਬੀ ਹੈ, ਜਿਨ੍ਹਾਂ ਦੇ ਨਾਲ ਸਾਡੀ ਬੋਲੀ ਜਿਹੜੀ ਹੈ ਕਲਚਰ ਤਹਿਜ਼ੀਬ ਔਰ ਬਹੁਤ ਸਾਰੇ ਮਾਮਲਿਆਂ 'ਚ ਤਾਂ ਉਹ ਟੁਗੈਦਰਨੈਸ ਸਦੀਆਂ ਦੀ ਉਸ ਦੀ ਸਾਂਝ ਹੈ। ਹੁਣ ਇਹ ਹੈਵਿੰਗ ਸੈਡ ਦੈਟ ਜਿਹਨੂੰ ਕਿਹਾ ਜਾਂਦਾ ਹੈ, ਪਰ ਅਸੀਂ ਹਮੇਸ਼ਾ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਹੈ ਕਿ ਬੇਸ਼ੱਕ ਇਹ ਵੀ ਇੱਕ ਹਕੀਕਤ ਹੈ ਕਿ ਪਾਕਿਸਤਾਨ ਦੀਆਂ ਜਿੰਨੀਆਂ ਸਿਆਸੀ ਧਿਰਾਂ ਨੇ ਉਹਨਾਂ ਦਾ ਆਪਸ 'ਚ ਬੋਲ ਕਬੂਲ ਹੈ कि बहुत घटिया लैवल तक भी इल्ज़ाम तराशी होंदी है और बेशक उत्थे सिविल एडमिनिस्ट्रेशन आए जां फौजी हुकूमत होए, सिखां दे मामले च हर कोई सिखां नूं प्यार करदा है और उत्थे आके उन्हां दी सहमति बन जाती है आपस च जिन्ने मर्जी टकरा च होण। और इस रिश्ते नूं कायम रखदे हैं साडी भी ये कोशिश रहिंदी है कि असीं उन्हां दे अंदरूनी सियासी माहौल दे उत्ते गल ना करिए। हालांकि साड़ी उहदे ते जिहड़ी है वो अख भी रहिंदी है, उस नूं असीं समझण दी भी कोशिश करते हैं। कई बार पस्से पर्दा जिहड़ा है असीं अपना रोल भी अदा करन दी कोशिश करते हैं, जिवें ये सारे खिचाव दे चलदियां भी सानूं ये लगदा सी कि भाई ये खिचाव किसी हिंसा च ना तब्दील होए। भारतीय एजेंसियां उन्हां दे दुम छल्ले जो कोशिश कर रहे सी, जो टकरा लाइन सिविल एडमिनिस्ट्रेशन ਜਾਂ फौज ਦਾ ਜਾਂ ਦੂਜਾ ਔਰ ਜਿਵੇਂ ਇਮਰਾਨ ਖਾਨ ਸਾਹਿਬ ਦੇ ਹਵਾਲੇ ਨਾਲ ਅਸੀਂ ਉਹਨਾਂ ਦੀ ਹਮੇਸ਼ਾ ਹੀ ਤਾਰੀਫ ਖਾਸ ਤੌਰ ਤੇ ਸਿੱਖ ਨੁਕਤਾ ਨਿਗਾਹ ਤੋਂ ਵੀ ਅੱਜ ਵੀ ਜਦੋਂ ਜਿਹੜੀਆਂ ਪਾਕਿਸਤਾਨ ਦੀਆਂ 20 ਪੰਜਾਬ ਦੇ ਵਿੱਚ ਅਸੈਂਬਲੀ ਬਾਈ ਇਲੈਕਸ਼ਨਸ ਹੋਈਆਂ 15
ਜਿਹੜੀਆਂ ਨੇ ਤਹਿਰੀਕ ਇਨਸਾਫ ਪਾਰਟੀ ਨੇ ਸੀਟਾਂ ਜਿੱਤੀਆਂ ਨੇ, 4 ਨਵਾਜ਼ ਸ਼ਰੀਫ ਹੋਰਾਂ ਦੀ ਪਾਰਟੀ ਜਿਹੜੀ ਹੈ ਮੁਸਲਿਮ ਲੀਗ, ਔਰ 1 ਆਜ਼ਾਦ ਉਮੀਦਵਾਰ। ਜੀ ਔਰ ਉਹਦੇ 'ਚ ਵੀ ਮੈਂ ਦੇਖ ਰਿਹਾ ਸੀ ਉਹਨਾਂ ਦੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਕਮੈਂਟ, ਤੇ ਜਦੋਂ ਹਮਾਇਤ ਦੀ ਗੱਲ ਰਹੇ ਸੀ ਉਹਨਾਂ ਦਾ ਬਹੁਤਿਆਂ ਨੇ ਕਿਹਾ ਕਿ ਜੀ ਬਹੁਤ ਸਾਰੇ ਸਿੱਖਾਂ ਦਾ ਵੀ ਸੌਫਟ ਕਾਰਨਰ ਹੈ ਇਮਰਾਨ ਖਾਨ ਲਈ, ਕਿਉਂਕਿ ਉਹ ਇਹ ਸਮਝਦੇ ਨੇ ਵੀ ਜਿਹੜੀ ਰਾਹਦਾਰੀ ਕਰਤਾਰਪੁਰ ਸਾਹਿਬ ਦੀ ਖੋਲੀ ਉਸ ਨੇ ਉਹਨਾਂ ਦੇ ਦਿਲ ਜਿੱਤੇ ਨੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਰ ਹਕੂਮਤ ਜਿਸ ਨੇ ਵੀ ਜੋ ਕੀਤਾ ਹੁੰਦਾ ਹੈ ਇੰਟਰਸਟ ਦਾ ਅਸੀਂ ਆਪਣੇ ਤੋਂ ਹੀ ਸ਼ੁਰੂ ਕਰਦੇ ਹਾਂ, ਕੁਦਰਤੀ ਵੀ ਹੈ ਹਰ ਇੱਕ ਦਾ। ਲੇਕਿਨ ਬਾਈ ਇਲੈਕਸ਼ਨ ਕੋਈ ਵੱਡੀ ਚੀਜ਼ ਨਹੀਂ ਹੈ। ਉੱਥੇ ਜਿਨ੍ਹਾਂ ਨੇ ਰਿਜ਼ਾਈਨ ਕੀਤੇ ਉਹ ਵੀ ਉਹੀ ਸੀ ਜਿਹੜੇ ਹਮਾਇਤੀ ਸੀ, ਜਿਹੜੇ ਬਾਅਦ ਦੇ ਵਿੱਚ ਜਿਨ੍ਹਾਂ ਦੇ ਲਈ ਲਫ਼ਜ਼ ਲੋਟਾ ਕਿਹਾ ਜਾਂਦਾ ਉਹ ਬਦਲ ਕੇ ਦੂਸਰੇ ਪਾਸੇ ਗਏ ਔਰ ਉਹਨਾਂ ਦੀਆਂ ਸੀਟਾਂ ਖਾਲੀ ਹੋਈਆਂ ਅਦਾਲਤੀ ਹੁਕਮ ਦੇ ਥੱਲੇ ਉਹਦੀ 'ਚੋਂ। ਹੁਣ ਇਹ ਇੱਕ ਲੋਕਲ ਅਫੇਅਰ ਹੁੰਦੀ, ਪਰ ਮੈਂ ਇਹ ਦੇਖਦਾ ਕਿ ਵੀ ਇਮਰਾਨ ਖਾਨ ਦੀ ਪਾਰਟੀ ਦੀ ਜਿੱਤ ਕਿਵੇਂ ਇੰਟਰਨੈਸ਼ਨਲ ਨਿਊਜ਼ ਬਣੀ ਹੈ ਔਰ ਉਹਦੇ ਨਾਲ ਜੁੜਿਆ ਹੋਇਆ ਉਹ ਸਾਰਾ ਪਾਰਟ ਹੈ। ਜਦੋਂ ਅਸੀਂ ਹਕੂਮਤਾਂ ਦੇ ਅੰਦਰ ਮੁਲਕਾਂ ਦੇ ਕੀ ਚੱਲਦਾ ਹੈ, ਬਾਹਰਲੇ ਕੀ ਇੰਟਰਸਟ ਨੇ, ਇਮਰਾਨ ਖਾਨ ਨੂੰ ਲੈ ਕੇ ਕਿਵੇਂ ਅਮਰੀਕਾ ਦਾ ਰੋਲ ਜਾਂ ਉਸ ਬਾਰੇ ਗੱਲਬਾਤ ਹੁੰਦੀ ਹੈ। ਪਹਿਲਾਂ ਮੈਂ ਨਿਊਯਾਰਕ ਟਾਈਮਸ ਦੀ ਸਟੋਰੀ, ਕਿਉਂਕਿ ਉਹਨਾਂ ਦੇ ਫੁੱਲ ਜਿਹੜਾ ਇੱਕ ਆਰਟੀਕਲ ਵਾਂਗ ਇਹ ਸਾਰੀ ਜਿਹੜੀ ਹੈ ਇਲੈਕਸ਼ਨ ਰਿਜ਼ਲਟਸ ਨੂੰ ਪੇਸ਼ ਕੀਤਾ ਹੈ ਔਰ ਇਹਦੀ ਹੈਡਲਾਈਨ ਹੈ ਇਮਰਾਨ ਖਾਨ ਡੋਮੀਨੇਟਸ ਪੰਜਾਬ ਵੋਟ, ਡੀਪਨਿੰਗ ਪਾਕਿਸਤਾਨ ਟਰਮੋਇਲ। ਹੁਣ ਇਹ ਖਬਰ ਕਿ ਭਾਈ ਇਹ ਜਿਹੜਾ ਪਾਕਿਸਤਾਨ ਉਹਨਾਂ ਨੂੰ ਉਸ ਵਿਕਟਰੀ 'ਚੋਂ ਇੱਕ ਪਾਸੇ ਤਾਂ ਕਿਤੇ ਨਾ ਕਿਤੇ ਜਿਹੜਾ ਉਹ ਅਨਕੰਫਰਟਨੈਸ ਹੈ, ਪਰ ਨਾਲ ਦੀ ਨਾਲ ਕਿ ਜੀ ਪਾਕਿਸਤਾਨ ਦਾ ਜਿਹੜਾ ਅੰਦਰੂਨੀ ਟਰਮੋਇਲ ਔਰ ਡੀਪਨਿੰਗ ਕਿ ਉਹਨੂੰ ਵੀ ਤੁਸੀਂ ਐਜ਼ ਏ ਕ੍ਰਾਈਸਿਸ ਪ੍ਰੈਜ਼ੈਂਟ ਕਰ ਰਹੇ ਹੋ। ਮੈਂ ਡੀਟੇਲ 'ਚ ਨਹੀਂ ਜਾਵਾਂਗਾ, ਵਕਤ ਨਹੀਂ ਹੈ। ਫਿਰ BBC ਪਾਕਿਸਤਾਨ, ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਟਨਸ ਰਾਈਵਲਸ ਵਿਦ ਪੰਜਾਬ ਬਾਈ ਇਲੈਕਸ਼ਨ ਅਪਸੈਟ, ਕਿ ਭਾਈ ਇਹ ਜਿਹੜਾ ਅਪਸੈਟ ਕਰਤਾ 15 ਸੀਟਾਂ ਜਿੱਤੀਆਂ ਔਰ ਬੜੀ ਰਿਮਾਰਕੇਬਲ ਵਿਕਟਰੀ ਹੈ, ਉਹਨੇ ਜਿਹੜਾ ਉਹ ਸਟਨ ਕਰ ਦਿੱਤਾ ਹੈ। ਹੁਣ ਇੰਡੀਅਨ ਮੀਡੀਆ ਦਾ ਦੇਖ ਲਈਏ, ਟ੍ਰਿਬਿਊਨ, PTI, ਇਮਰਾਨ ਖਾਨ ਡਿਮਾਂਡਸ ਫਰੈਸ਼ ਜਨਰਲ ਇਲੈਕਸ਼ਨਸ ਇਨ ਪਾਕਿਸਤਾਨ ਆਫਟਰ ਇੰਪ੍ਰੈਸਿਵ ਸ਼ੋ ਇਨ ਪੰਜਾਬ ਬਾਈ ਪੋਲਸ, ਕਿ ਵੀ ਬਹੁਤ ਇੰਪ੍ਰੈਸਿਵ ਸ਼ੋ ਦਿੱਤਾ ਹੈ। BBC ਨੇ ਸਟਨਿੰਗ ਕਿਹਾ, ਨਿਊਯਾਰਕ ਟਾਈਮਸ ਨੇ ਉਹਨੂੰ ਜਿਹੜਾ ਟਰਮੋਇਲ ਦੇ ਨਾਲ ਜੋੜਿਆ। ਹੁਣ ਐਸਾ ਕੀ ਹੈ ਕਿ ਬਾਈ ਇਲੈਕਸ਼ਨਾਂ ਦੇ ਰਿਜ਼ਲਟਸ ਨੇ ਇਹ ਸਾਰਾ ਕੀਤਾ, ਕਿਉਂਕਿ ਇਹ ਹੁੰਦਾ ਜਦੋਂ ਤੁਸੀਂ ਇੱਕ ਚੇਂਜ ਦੀ ਗੱਲ ਕਰਦੇ ਹੋ। ਇਮਰਾਨ ਖਾਨ ਹੋਰਾਂ ਨੇ ਆਪਣਾ ਕੇਸ ਬਿਲਡ ਕੀਤਾ ਕਿ ਭਾਈ ਮੇਰੀ ਸਰਕਾਰ ਨੂੰ ਅਮਰੀਕੀ ਸਾਜ਼ਿਸ਼ ਦੇ ਤਹਿਤ ਚੱਲਦਾ ਕੀਤਾ ਗਿਆ, ਕਿਉਂਕਿ ਮੈਂ ਆਪਣੇ ਮੁਲਕ ਦੀ ਇੰਡੀਪੈਂਡੈਂਟ ਫੋਰਨ ਪਾਲਿਸੀ ਬਣਾਉਣਾ ਚਾਹੁੰਦਾ। ਅਸੀਂ ਕਿਸੇ ਦੇ ਹੱਥ ਠੋਕੇ ਨਹੀਂ ਹੈ, ਅਸੀਂ ਉਸ ਜੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਜਿਹੜੀ ਸਾਡੀ ਜੰਗ ਨਹੀਂ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 20 ਸਾਲ ਜਿੱਤੋਂ ਅਮਰੀਕਾ ਨੈਟੋ ਫੋਰਸਿਸ ਅਫਗਾਨਿਸਤਾਨ 'ਚ ਰਹੀਆਂ, ਇਮਰਾਨ ਖਾਨ ਉਸ ਦਾ ਵਿਰੋਧ ਕਰਦੇ ਰਹੇ ਕਿ ਭਈ ਇਹ ਹੱਲ ਨਹੀਂ ਹੈ। ਉਹਨਾਂ ਨੇ ਕਹਿਣਾ ਮੈਂ ਵੀ ਪਠਾਨ ਹੈ, ਮੈਨੂੰ ਪਤਾ ਹੈ ਵੀ ਇਵੇਂ ਗੱਲ ਨਹੀਂ ਬਣਨੀ ਹੈ। ਔਰ ਉਦੋਂ ਇਹੀ ਮੀਡੀਆ ਵੈਸਟਰਨ ਉਹਨਾਂ ਨੂੰ ਮਿਸਟਰ ਤਾਲਿਬਾਨ ਖਾਨ ਕਹਿੰਦੇ ਸੀ। ਫਿਰ ਜਦੋਂ ਐਜ਼ ਏ ਪ੍ਰਾਈਮ ਮਿਨਿਸਟਰ ਬਣਿਆ ਉਹਨਾਂ ਨੇ ਕਿਹਾ ਵੀ ਮੈਂ ਯੂਰਪ ਨੂੰ ਸਮਝਦਾ ਹਾਂ, ਮੈਂ ਉੱਥੇ ਹੀ UK 'ਚ ਰਿਹਾ ਹਰ ਇੱਕ ਨੂੰ, ਪਰ ਸਾਨੂੰ ਆਪਣੀ ਆਜ਼ਾਦ ਪਾਲਿਸੀ ਬਣਾਉਣ ਦਾ ਹੱਕ ਹੈ, ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ। ਔਰ ਇਹ ਕੋਇਨਸੀਡੈਂਸ ਸੀ ਜਾਂ ਇਵੇਂ ਵਾਪਰ ਗਿਆ ਜਦੋਂ ਇਮਰਾਨ ਖਾਨ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਗੱਲਬਾਤ ਕਰ ਰਹੇ ਸੀ, ਉਸੇ ਦਿਨ ਰਸ਼ੀਆ ਨੇ ਜਿਹੜਾ ਉਹ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ। ਉਹ ਇੱਕ ਪ੍ਰੈਸਿਪੀਟੇਟਿੰਗ ਫੈਕਟਰ ਬਣਿਆ। ਹੁਣ ਇਸ ਸਾਰੇ ਦੇ ਚੱਲਦੇ ਆ ਇੰਟਰਸਟ ਇੰਟਰਨੈਸ਼ਨਲੀ ਜਾਂ ਦੂਜਾ ਇਸ ਲਈ ਹੈ, ਪਾਕਿਸਤਾਨ 'ਚ ਤਾਂ ਲੋਕਾਂ ਨੇ ਆਪਣਾ ਫਤਵਾ ਦਿੱਤਾ ਔਰ ਇਸ 'ਚੋਂ ਇੱਕ ਗੱਲ ਜ਼ਾਹਰ ਹੋ ਗਈ ਕਿ ਇਮਰਾਨ ਖਾਨ ਦੀ ਪੋਪੂਲੈਰਿਟੀ ਕਲਾਈਮੈਕਸ 'ਤੇ ਹੈ। ਜੇ ਜਨਰਲ ਇਲੈਕਸ਼ਨਸ ਹੁੰਦੀਆਂ ਨੇ, ਹਾਲਾਂਕਿ ਕਈ ਵਾਰ ਇਨ ਬਿਟਵੀਨ ਕਈ ਗੱਲਾਂ ਹੋ ਜਾਂਦੀਆਂ, ਉਹਦੇ ਥੱਲੇ ਕੋਈ ਟ੍ਰੈਂਡ ਬਦਲ ਜਾਏ ਤਾਂ ਪਤਾ ਨਹੀਂ, ਪਰ ਜੇ ਅੱਜ ਜਿਹੜਾ ਉਹ ਦੇਖਣਾ ਹੋਏ ਮਿਜ਼ਾਜ ਲੋਕਾਂ ਦਾ ਜਾਂ ਦੂਸਰਾ, ਤੇ ਉਸ ਤੋਂ ਇਹ ਹੈ ਕਿ ਵੀ ਜਨਰਲ ਇਲੈਕਸ਼ਨਸ ਦੇ ਵਿੱਚ ਇਮਰਾਨ ਖਾਨ ਹੋਰਾਂ ਦੀ ਪਾਰਟੀ ਆਪਣੇ ਬਲਬੂਤੇ ਦੇ ਉੱਤੇ ਪਹਿਲੀ ਵਾਰ ਵਾਂਗ ਨਹੀਂ ਜਿਹੜਾ ਉਹ ਜਿੱਤਣ ਦੀ ਜਿਹੜੀ ਹੈ ਉਹਨਾਂ ਦੇ ਵਿੱਚ ਸਖਤ ਹੈ। ਹੁਣ ਇਸ ਨੂੰ ਲੈ ਕੇ ਕਿਉਂਕਿ ਇਸ ਵੇਲੇ ਜਦੋਂ ਨਵੀਂ ਬਲੌਕਿੰਗ ਚੱਲ ਰਹੀ ਹੈ ਇੰਟਰਨੈਸ਼ਨਲੀ, ਇੱਕ ਪਾਸੇ ਰਸ਼ੀਆ, ਚਾਈਨਾ, ਇੰਡੀਆ, ਈਰਾਨ, ਟਰਕੀ, ਉਹਨਾਂ ਦੇ ਯੂਕਰੇਨ ਦੇ ਮੁੱਦੇ ਦੇ ਉੱਤੇ ਇੱਕ ਲਾਈਨ ਜਿਹੜੀ ਬਣਨੀ, ਪਾਕਿਸਤਾਨ
ਚਾਈਨਾ ਲਾਈਨ ਔਰ ਚਾਈਨਾ ਇੱਕ ਵੱਡਾ ਚੈਲੰਜ ਅਮਰੀਕਾ ਲਈ। ਸੋ ਇਸ ਸਾਰੇ ਦੇ ਵਿੱਚ ਇੰਟਰਨੈਸ਼ਨਲ ਜਿਹੜਾ ਇੰਟਰਸਟ ਹੈ ਉਹ ਬਣਿਆ ਹੋਇਆ। ਜੇ ਭਾਰਤ ਦੇ ਐਂਗਲ ਤੋਂ ਕਹਿਣਾ ਹੋਏ ਉਹਨਾਂ ਨੂੰ ਵੀ, ਕਿਉਂਕਿ ਇਮਰਾਨ ਖਾਨ ਹੋਰਾਂ ਦੀ ਕਸ਼ਮੀਰ ਦੇ ਉੱਤੇ ਲਾਈਨ, ਅਦਰਵਾਈਜ਼ ਉਹ ਜਿਹੜਾ ਹੈ ਹਿੰਦੂਤਵਾ ਨੂੰ ਨਾਜ਼ੀਜ਼ਮ ਨਾਲ ਕੰਪੇਅਰ ਕਰਨਾ, ਇਹ ਸਾਰੇ ਇਸ਼ੂ ਨੇ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਗੱਲ ਕਰਾਂਗੇ। ਪਰ ਸਾਡਾ ਜਿਹੜਾ, ਮੈਂ ਸਮਝਦਾ ਵੀ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਵੀ ਜਿਹੜਾ ਇੱਕ ਫੀਅਰ ਸੀ ਜਾਣ ਤੋਂ ਪਹਿਲਾਂ, ਜਦੋਂ ਮੈਂ ਵੀਕਐਂਡ ਮਿਸ਼ੀਗਨ ਸਟੇਟ ਲਈ ਗਿਆ ਕਿ ਭਾਈ ਚੋਣਾਂ ਹੋ ਰਹੀਆਂ ਨੇ, ਪੀਸਫੁਲ ਰਹਿਣ, ਟਕਰਾਅ ਨਾ, ਕਿਉਂਕਿ ਬਹੁਤ ਸਾਰੀ ਹੀਟ ਜਨਰੇਟ ਹੋ ਰਹੀ ਸੀ। ਸੋ ਪਾਕਿਸਤਾਨ ਦੇ ਅਵਾਮ ਨੇ ਵੀ ਦੱਸਿਆ ਕਿ ਉਹ ਜਮਹੂਰੀਅਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਉਹ, ਔਰ ਜੇ ਉਹਨਾਂ ਦਾ ਫਤਵਾ ਚੇਂਜ ਦਾ ਹੈ, ਤਬਦੀਲੀ ਦਾ ਹੈ, ਤਾਂ ਫਿਰ ਮੇਰਾ ਖਿਆਲ ਹੈ ਕਿ ਜਿਹੜੀਆਂ ਪਾਕਿਸਤਾਨ ਦੀਆਂ ਦੂਸਰੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਉਹ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਤੁਸੀਂ ਲੋਕਾਂ ਦਾ ਜਿਹੜਾ ਫਤਵਾ ਹੈ ਜਾਂ ਲੋਕਾਂ ਦੇ ਵਿੱਚ ਜਿਹੜੀ ਇੱਕ ਤਬਦੀਲੀ ਦੀ ਗੱਲ ਹੈ, ਠੀਕ ਹੈ ਡਿਫਿਕਲਟੀਜ਼ ਹੁੰਦੀਆਂ ਜਦੋਂ ਵੀ ਤੁਸੀਂ ਇੱਕ ਐਗਜ਼ਿਸਟਿੰਗ ਮਾਈਂਡਸੈਟ ਚੋਂ ਨਿਕਲਦੇ ਹੋ, ਲੇਕਿਨ ਅਲਟੀਮੇਟਲੀ ਤਬਦੀਲੀ ਜਿਹੜੀ ਹੈ ਉਹ ਹਮੇਸ਼ਾ ਹੀ ਤਾਂ ਹੀ ਹੋਏਗੀ ਜਦੋਂ ਤੁਸੀਂ ਐਗਜ਼ਿਸਟਿੰਗ ਸੈਟਅਪ ਨੂੰ ਤੋੜਦੇ ਹੋ ਐਂਡ ਗੋ ਫॉर ਅ ਨਿਊ ਵਨ। ਸੋ ਅਸੀਂ ਅਗੇਨ ਪਾਕਿਸਤਾਨ ਦੇ ਅਵਾਮ ਔਰ ਪਾਕਿਸਤਾਨੀ ਮੁਲਕ ਦੇ ਲਈ ਜਿਹੜਾ ਆਪਣੀਆਂ ਵੈਲ ਵਿਸ਼ੇਸ, ਸ਼ੁਭ ਕਾਮਨਾਵਾਂ ਜਿਹੜਾ ਉਹ ਦਿੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਪਿਓਰਸ, ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ।